ताया तू तो सोई गया इधर मैं खबरां पढ़न लगा यार तू भी बस मास्टर की गल राती लगदा सुत्ता नहीं यार की करिए राती मुंडे पानी लाउण गए सी तो कहंदे भाईया तू इत्थे बैठ के घर की करना तू भी नाल आ जा रामा मैं भी चल गया 2 घंटे उड़ीकदे रहे बिजली नहीं आई खीर दे विच मुंडे कहंदे भाईया तू बह जा जदों बिजली आई मोटर ऑन कर दई मुंडे घर नूं आ गए मैं मोटर चलाई बड़ी रब दी सौ मसी जावे 15-20 मिनट होने अद्धा ख्याल अब नहीं भरिया जानू पटाका सुनिया ट्रांसफर सड़ गया तेरे दिन पार हुण महीना मूंह करी हुण खेतां वाल तैनूं दस्सां मैं ओए नाम रादा जेहड़ी फसल बीजी आ झोना सुक जू सारा ਉਹਦਾ ਹਰਜਾਨਾ ਕੌਣ ਭਰੂ ਦੱਸ ਆ ਦੱਸੀ ਮਾਸਟਰ ਯਾਰ ਨਹੀਂ ਤਾਇਆ ਗੱਲ ਤਾਂ ਅਮਲੀ ਦੀ ਸਹੀ ਆ ਉਹ ਮੈਂ ਕੱਲਾ ਕਿਤੇ ਉਹ ਨਾਲ ਦੇ ਹੋਰ ਵਿਚਾਰੇ ਮੇਰੇ ਵਰਗੇ ਗਰੀਬ ਆ ਉਹਨਾਂ ਨੂੰ ਵੀ ਪਾਣੀ ਉੱਥੋਂ ਜਾਣਾ ਸੀ ਹੁਣ ਟ੍ਰਾਂਸਫਰ ਸੜ ਗਿਆ ਬਿਜਲੀ ਦੀ ਬਹੁਤ ਸਮੱਸਿਆ ਬਿਜਲੀ ਨਹੀਂ ਆ ਰਹੀ ਕੱਲੀ ਖੇਤਾਂ ਵਿੱਚ ਹੀ ਨਹੀਂ ਘਰਾਂ ਦਾ ਵੀ ਇਹੀ ਹਾਲਾਤ ਆ ਸਰਦਾਰ ਜੀ ਹਾਂ ਇੱਕ ਗੱਲ ਪੁੱਛਣੀ ਸੀ ਤੁਹਾਨੂੰ ਪੁੱਛ ਲਾ ਇਹ ਬਿਜਲੀ ਹੁੰਦਾ ਕੀ ਹੈ ਤਾਇਆ ਉਹਦਾ ਗੁੱਸਾ ਨਾ ਕਰੀ ਸਾਡੇ ਰਾਮੂ ਦਾ ਵੀ ਆਈਕਿਊ ਲੈਵਲ ਬਹੁਤ ਮਾੜਾ ਹੁਣ ਇਹਨੇ ਕਹਿਣਾ ਆਈਕਿਊ ਕੀ ਹੁੰਦਾ ਦਿਮਾਗ ਥੋੜਾ ਇਹਦਾ ਉਹ ਬਿਜਲੀ ਸਾਡੇ ਗੁਆਂਢੀ ਰਹਿੰਦੀ ਸੀ ਇੱਕ ਅੱਛਾ ਉਹ ਕੋ ਬਾਹਰੋਂ ਆ ਲੈ ਗਿਆ ਸੀ ਉਹਨੂੰ ਇਹ ਹੁੰਦੀ ਬਿਜਲੀ ਸਾਲਾ ਬਿਜਲੀ ਦਾ ਹੋਵੇ ਇਹ ਹੁਣ ਮੁੜ ਕਦੋਂ ਆਊਗੀ ਜਿੱਦਣ ਤੇਰੇ ਸਿਰ ਤੇ ਡਿੱਗੀ ਹੈ ਨਾ ਉਦੋਂ ਪਤਾ ਲੱਗਣਾ ਇਹ ਚੰਦ ਚਾਰ ਬਾਲ ਹੈ ਨਾ ਇਹਨੂੰ ਅੱਗ ਲੱਗ ਜਾਣੀ ਪਤਾ ਆ ਗੱਲ ਇਹ ਆ ਵੀ ਬਿਜਲੀ ਦਾ ਸਮੱਸਿਆ ਬਹੁਤ ਆ ਖਾਸ ਤੌਰ ਤੇ ਕਿਸਾਨਾਂ ਨੂੰ ਜਿੱਦਾਂ ਤੁਸੀਂ ਦੱਸਿਆ ਵੀ ਟਰਾਂਸਫਾਰਮਰ ਸੜੀ ਜਾਂਦੇ ਆ ਬਿਜਲੀ ਬੋਰਡ ਵਾਲੇ ਪੁੱਛਦੇ ਕੋਈ ਕਰਪਸ਼ਨ ਇੰਨੀ ਜ਼ਿਆਦਾ ਵੱਧ ਗਈ ਆ ਪੈਸੇ ਮੰਗਦੇ ਆ ਈਵਨ ਤੁਸੀਂ ਤਾਰ ਜੀ ਚੇਂਜ ਕਰਾਉਣੀ ਆ ਇੱਕ ਟਰਾਂਸਫਾਰਮਰ ਦੀ ਜਾਣੀ ਰੱਖ ਲਓ ਵੀ 200 ਮੀਟਰ ਦੀ ਬਿਜਲੀ ਵਾਲੇ ਪੈਸੇ ਮੰਗੀ ਜਾਂਦੇ ਕੋਈ ਪੁੱਛਣ ਵਾਲਾ ਕੋਈ ਨਹੀਂ ਜੇ ਤੁਸੀਂ ਘਰਾਂ ਦਾ ਟਰਾਂਸਫਾਰਮਰ ਸੜਿਆ ਆ ਤਾਂ ਕਹਿੰਦੇ ਆ ਵੀ ਤੁਸੀਂ ਆਪ ਹੀ ਪੈਸੇ ਲੋਕਾਂ ਦੇ ਫੋਨ ਆਉਂਦੇ ਬਈ ਪੈਸੇ ਜੀ ਇਕੱਠੇ ਕੀਤੇ ਅਸੀਂ ਆਪਣੇ ਕੋਲੋਂ ਯਾਰ ਮੈਨੂੰ ਸਮਝ ਨਹੀਂ ਪੈਂਦੀ ਮੈਂ ਸੁਣਦਾ ਬਾਹਰਲੇ ਮੁਲਕਾਂ ਦੀਆਂ ਗੱਲਾਂ ਕਈ ਵਾਰੀ ਵੀ ਉੱਥੇ ਪਹਿਲੀ ਗੱਲ ਤੇ ਇਦਾਂ ਦੀ ਕੋਈ ਨੌਬਤ ਨਹੀਂ ਆਉਂਦੀ ਜੇ ਆਉਂਦੀ ਆ ਉੱਥੇ ਦੀਆਂ ਕੰਪਨੀਆਂ ਕਹਿੰਦੇ ਉਸੇ ਵੇਲੇ ਸਭ ਕੁਝ ਸੂਟ ਕਰ ਦਿੰਦੀਆਂ ਸਾਡੇ ਇੱਥੇ ਭਰਾਵਾ ਮਗਰ ਤੁਰੇ ਫਿਰਦੇ ਜੁੱਤੀਆਂ ਘਾ ਜਾਂਦੀਆਂ ਦੱਸ ਹੁਣ ਹਾਲਾਤ ਇਹ ਬਣ ਚੁੱਕੇ ਆ ਬਈ 15 ਘੰਟੇ ਦੇ ਕੱਟ ਲੱਗ ਰਹੇ ਆ 14500 ਮੈਗਾਵਾਟ ਦੀ ਡਿਮਾਂਡ ਆ ਇਸ ਵੇਲੇ ਪੰਜਾਬ ਦੇ ਵਿੱਚ ਐਨੀ ਟਮਾਟਰਾ ਹੋਰ ਤੇ ਪਿੱਛੋਂ ਜਿਹੜੀ ਸਪਲਾਈ ਆ ਰਹੀ ਆ ਉਹ ਆ ਰਹੀ ਆ 12300 ਮੈਂ ਤੇ ਕਹਿੰਦਾ ਸਰਦਾਰ ਜੀ ਚੰਗਾ ਹੈ ਜੇ ਬਿਜਲੀ ਨਹੀਂ ਆਉਂਦੀ ਨਾ ਮੈਨੂੰ ਨਹਾਉਣ ਦੀ ਲੋੜ ਪੈਣੀ ਆ ਨਾ ਮੈਨੂੰ ਕੰਬੀ ਤੇ ਜਾ ਕੇ ਮੋਟਰ ਚਲਾਉਣ ਦੀ ਲੋੜ ਪੈਣੀ ਆ ਉਹ ਨਾ ਤੈਨੂੰ ਧੌਣ ਦੀ ਲੋੜ ਪੈਣੀ ਆ ਤੈਨੂੰ ਦੱਸਾਂ ਮੈਂ ਗੰਦਾ ਨਾ ਹੋਵੇਗਾ ਸਰਦਾਰ ਜੀ ਝੂਠ ਬੋਲਦਾ ਇਹਨੂੰ ਪੁੱਛੋ ਇਕੱਠੇ ਨਾ ਨਹੀਂ ਆਪਾਂ ਪਹਿਲਾਂ ਤੇ ਫਿਰ ਕੀ ਅੱਜ ਤੜਕੇ ਬਸ ਕਰਿਆ ਕਰ ਉਹ ਦਿਨ ਡੋਡੇ ਸ਼ੁਰੂ ਕਰਦੇ ਤਾਂ ਮੈਂ ਵਕਤ ਨਾਲ ਸ਼ੁਰੂ ਕਰਤਾ ਹਾਲਾਤ ਦੋਨਾਂ ਦੇ ਇਹੀ ਆ ਦੋਨਾਂ ਦੇ ਇਹੀ ਆ ਓਏ ਤਾਂ ਆਪਣੇ ਨਾ ਪੰਜਾਬੀ ਦਾ ਕਹਾਣ ਆ ਊਠ ਜਲਾਹਾ ਬੱਕਰੀ ਚੌਥਾ ਗਾਡੀ ਬਾਨ ਇਹ ਨਹੀਂ ਮੀਂਹ ਮੰਗਦੇ ਭਵੇਂ ਉੱਜੜ ਜਾਏ ਜਹਾਨ ਇਹ ਅਮਲੀ ਦਾ ਕੀ ਆ ਇਹ ਤਾਂ ਮੀਂਹ ਮੰਗਦੇ ਨਹੀਂ ਜੇ ਡੋਡੇ ਡਾਡੇ ਪੀਤੇ ਤੇ ਮੀਂਹ ਪੈ ਗਿਆ ਤਾਂ ਅਮਲੀ ਤਸਲਾ ਪਾ ਗਿਆ ਓਏ ਤਾਇਆ ਤੂੰ ਮੀਂਹ ਦੀ ਗੱਲ ਕਰਦਾ ਇੰਦਾ ਪਾਣੀ ਦਾ ਛਿੱਟਾ ਨਹੀਂ ਲੈਂਦੇ ਤੈਨੂੰ ਦੱਸਾਂ ਮੀਂਹ ਤਾਂ ਬਹੁਤ ਦੂਰ ਦੀ ਗੱਲ ਆ ਨਹੀਂ ਸਰਦਾਰ ਜੀ ਪਿਛਲੇ ਹਫਤੇ ਤਾਂ ਮੇਰੇ ਪਿੱਠ ਤੇ ਸਾਬਣ ਮਲਿਆ ਹਲੇ ਤੱਕ ਮੁਸ਼ਕ ਮਾਰਦਾ ਉਹ ਸੇਮ ਸਾਬਣ ਮਲਿਆ ਸੀ ਤੇ ਹਾਂਜੀ ਆਪਣੀ ਪਿੱਠ ਤੇ ਕੌਣੀਆਂ ਨੇ ਐ ਅਮਲੀ ਇਹਦੇ ਤੇ ਤੂੰ ਮੁਸ਼ਕ ਮਾਰਦਾ ਹਾਂ ਤਾਂ ਆਈ ਆ ਤੇ ਉੱਤੋਂ ਤੁਸੀਂ ਬਿਠਾ ਵੀ ਮੇਰੇ ਕੋਲੇ ਹੀ ਦਿੱਤਾ ਸੁੱਖ ਦੇ ਨਾਲ ਖੈਰ ਆਪਾਂ ਬਿਜਲੀ ਦੀ ਗੱਲ ਕਰਦੇ ਸੀ ਕੱਟ ਬਹੁਤ ਲੰਬੇ ਲੱਗਦੇ ਆ ਕੈਪਟਨ ਸਰਕਾਰ ਨੇ ਇੰਡਸਟਰੀ ਕਰ ਦਿੱਤੀ ਆ 15 ਜੁਲਾਈ ਤੱਕ ਵੀ ਇੰਡਸਟਰੀ ਨਹੀਂ ਚਲਾਉਣੀ ਇੰਡਸਟਰੀ ਬੰਦ ਰਹੂਗੀ ਹੁਣ ਤੁਸੀਂ ਦੇਖੋ ਵੀ ਉਹਦਾ ਆਰਥਿਕ ਤੌਰ ਦੇ ਉੱਤੇ ਬਹੁਤ ਘਾਟਾ ਪੈਣਾ ਪੰਜਾਬ ਨੂੰ ਪਹਿਲਾਂ ਹੀ ਬਹੁਤ ਮਾੜਾ ਜਿਹਾ ਕਰਜ਼ਾ ਲੋੜਦਾ ਚੜਿਆ ਪਿਆ ਹਾਂ ਕਰਜ਼ਾ ਬਹੁਤ ਇੰਡਸਟਰੀ ਅੱਗੇ ਬਾਹਰ ਨਿਕਲ ਗਈ ਆ ਹਾਂ ਤੇ ਉੱਤੋਂ ਸਕੀਮਾਂ 2022 ਦੀਆਂ ਇਲੈਕਸ਼ਨ ਆ ਰਹੀਆਂ ਲੋਕਾਂ ਨੂੰ ਕਿਹਾ ਜਾ ਰਿਹਾ ਵੀ ਫ੍ਰੀ ਚ ਲੈ ਲਓ ਕੇਜਰੀਵਾਲ ਤੋਂ ਥੋੜੀ ਜਿਹੀ ਉਮੀਦ ਸੀ ਉਹ ਵੀ ਕਹਿੰਦਾ 300 ਯੂਨਿਟ ਫ੍ਰੀ ਲੈ ਲਓ ਮਾਟਰ ਇੱਕ ਗੱਲ ਦੱਸੀ ਤੈਨੂੰ ਟੋਕਦਾ ਮੈਂ ਉਹ ਕਿਤੇ ਡੋਡੇ ਤਾਂ ਨਹੀਂ ਬੰਦ ਕੀਤੇ ਇਹਨਾਂ ਨੇ 15 ਜੁਲਾਈ ਤੱਕ ਚਲੋ ਹੁਣ ਆ ਮੁੱਦਾ ਇਹ ਵੀ ਛੇੜੇ ਲੈਣੇ ਆ ਅਮਲੀ ਨੇ ਛੇੜਿਆ ਕਹਿੰਦੇ ਹੁੰਦੇ ਆ ਵੀ ਆਪਣੀ ਸਾਰਿਆਂ ਨੂੰ ਹੈਗੀ ਆ ਤੈਨੂੰ ਇਹ ਡੋਟੀਆਂ ਤੋਂ ਬਿਨਾਂ ਤੈਨੂੰ ਕੋਈ ਹੋਰ ਸੋਚਦਾ ਉਹ ਤਾਇਆ ਹੋਰ ਹੈ ਵੀ ਕੀ ਮੈਨੂੰ ਦੱਸਦਾ ਸਹੀ ਉਹ ਤੇਰੇ ਧੀਆਂ ਪੁੱਤ ਨਹੀਂ ਨਾ ਸਾਡੇ ਵੱਲ ਦੇ ਸਿਰਾਂ ਦੇ ਕਰਜ਼ੇ ਲੋੜੇ ਦੇ ਆਏ ਲੋਕ ਕਿਸਾਨ ਫਾਹੇ ਲੈ ਲੈ ਮਰੀ ਜਾਂਦੇ ਆ ਪਾਣੀ ਆਉਂਦਾ ਕੋਈ ਨਹੀਂ ਸਰਕਾਰ ਸੁਣਦੀ ਕੋਈ ਨਹੀਂ ਅਸੀਂ ਚਾਹੀਏ ਤਾਂ ਕਿੱਥੇ ਜਾਈਏ ਬਈ ਉਹ ਤਾਇਆ ਇਹ ਗੱਲ ਨਾ ਤੇਰੀ ਸਹੀ ਆ
ਪਰ ਬਿਜਲੀ ਆਉਂਦੀ ਕਿਉਂ ਨਹੀਂ? ਲੈ ਭਾਈ ਜੀ ਮੇਰਾ ਤਾਂ ਸ਼ਾਮ ਨਹੀਂ ਡਰਦਾ। ਓਏ ਉਹ ਤੈਨੂੰ ਕੀ ਹੋ ਗਿਆ ਲਾਲਾ? ਛੱਛਰੀ ਗੱਲ ਤਾਂ ਹੈ ਕਿ ਰਾਮ ਰਾਮ ਨੇ ਲਾਲਾ ਆ ਜਾ। ਰਾਮ 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 ਉਹ ਤੇਰੇ ਕੀ ਹਿਸਾਬ ਕਿਤਾਬ ਨੂੰ ਅੱਗ ਲੱਗ ਗਈ? ਬਚ ਕੀ ਦੱਸਾਂ, ਮੇਰਾ ਛਾਪ ਕਰਦਾ ਸੀਗਾ, ਬਿਜਲੀ ਜਾਬੜੀ ਵਿੱਚ ਰਹਿ ਗਿਆ। ਲੈ ਹੁਣ ਫੇਰ ਮੇਰਾ ਛਾਪ ਰਲੀ ਨਹੀਂ ਹੁੰਦਾ, ਹੁਣ ਮੈਂ ਕੀ ਕਰਾਂ? ਓਏ ਤੂੰ ਵੀ ਰੋਣਾ ਲਾਲਾ, ਇੱਧਰ ਮੈਂ ਰੋਣਾ ਆ। ਦੱਸ ਉਹ ਮਾਸਟਰਾ ਤੂੰ ਦੱਸ ਯਾਰ ਬਿਜਲੀ ਦਾ ਕੀ ਪੰਗਾ ਜਿਹਾ ਪੈ ਗਿਆ? ਹੁਣ ਕੁਝ ਬਣ ਸਕਦਾ ਕਿ ਨਹੀਂ ਬਣ ਸਕਦਾ? ਨਹੀਂ ਅਜੇ ਤਾਂ ਔਖਾ ਆ ਕਿਉਂਕਿ ਇਹਨਾਂ ਨੇ ਪ੍ਰਾਈਵੇਟ ਜਿਹੜੇ ਯੂਨਿਟ ਆ ਉਹਨਾਂ ਦੇ ਉੱਤੇ ਸਾਰਾ ਬੋਝ ਸੱਟ ਦਿੱਤਾ। ਆਪਣਾ ਕੋਈ ਹੈ ਨਹੀਂ ਇਹਨਾਂ ਦਾ ਕੋਈ। ਦੂਜਾ ਆ ਕਿ ਜਿਹੜਾ ਸਿਆਲ ਆਉਂਦੇ ਆ ਪੰਜਾਬ ਦੇ ਵਿੱਚ ਖਪਤ ਕਾਫੀ ਘਟ ਜਾਂਦੀ ਆ। ਹੁਣ ਇਹ ਹੋ ਗਿਆ ਵੀ 14,500 ਮੈਗਾਵਾਟ ਦੀ ਖਪਤ ਵੱਧ ਕੇ ਇੰਨੀ ਜ਼ਿਆਦਾ ਹੋ ਗਈ। ਪਰਾਲੀ ਦਾ ਸੀ ਆਪਣੇ ਝੋਨੇ ਦਾ ਸੀਜ਼ਨ ਆ ਤੇ ਹੁਣ ਤਾਂ ਬਹੁਤ ਜ਼ਿਆਦਾ ਡਿਮਾਂਡ ਆ। ਹੁਣ ਉਹ ਪਹਿਲਾਂ ਕੋਈ ਪਲੈਨਿੰਗ ਵੀ ਕੀਤੀ ਨਹੀਂ। ਦੂਜਾ ਆ ਮੈਨ ਪਾਵਰ, ਲੋਕ ਜਿਹੜੇ ਅੰਦਰ ਸਟਾਫ ਆ ਉਹਦੀ ਇੰਨੀ ਭਰਤੀ ਨਹੀਂ ਕਰਦੇ। ਸਟਾਫ ਇੰਨਾ ਘੱਟ ਆ, ਜਦੋਂ ਕਿਤੇ ਖਰਾਬੀ ਆ ਜਾਂਦੀ, ਜਿੱਦਾਂ ਹੁਣ ਤੇਰਾ ਟਰਾਂਸਫਾਰਮਰ ਸੜ ਗਿਆ, ਕੋਈ ਫਿਕਸ ਹੀ ਨਹੀਂ ਕਰਨ ਆਉਂਦਾ, ਕਈ ਦਿਨ ਲੱਗ ਜਾਂਦੇ ਆ ਕਿਉਂਕਿ ਬੰਦੇ ਹੀ ਹੈ ਨਹੀਂ ਉਹਨਾਂ ਦੇ ਕੋਲ। ਤੇ ਉਹ ਬੰਦੇ ਜਿਹੜੇ ਆਉਂਦੇ ਆ ਉਹ ਇੰਨੀ ਕਰਪਸ਼ਨ ਜ਼ਿਆਦਾ ਵੱਧ ਗਈ ਆ। ਜੇ ਤਾਂ ਤੁਸੀਂ ਪੈਸੇ ਦੇ ਦਿੰਦੇ ਆ ਤਾਂ ਪਤਾ ਨਹੀਂ ਕਿੱਥੋਂ ਆ ਜਾਂਦੇ ਆ, ਕੰਮ ਵੀ ਹੋ ਜਾਂਦੇ ਆ। ਜੇ ਤੁਸੀਂ ਥੋੜਾ ਜਿਹਾ ਬਸ ਇਦਾਂ ਕਹਿੰਦੇ ਆ ਵੀ ਅਸੀਂ ਉੱਪਰ ਗੱਲ ਕਰਾਂਗੇ ਜਾਂ ਕਿੱਦਾਂ ਉਹਨਾਂ ਹੀ ਟਾਈਮ ਜ਼ਿਆਦਾ ਲਾਉਂਦੇ ਆ। ਮੈਨੂੰ ਮਾਸਟਰ ਗੱਗਾ ਦੀ ਸਮਝ ਨਹੀਂ ਪੈਂਦੀ। ਜਾਂ ਪੈਸੇ ਵੀ ਸਾਤੋਂ ਲੋੜ ਨਾਲ ਲੈਂਦੇ ਆ ਹਨਾ, ਪਰ ਕੰਮ ਜਦੋਂ ਕੰਮ ਕਹਿੰਦੇ ਕਾਨੂੰਨ ਕੰਨੀ ਚੂ ਨਹੀਂ ਸਕਦੀ। ਹੁਣ ਬੰਦਾ ਕਿੰਨਾ ਕਚਾਰੀ ਦੀਆਂ ਜੇਬਾਂ ਭਰ ਕਰੂਗਾ ਹੈ, ਉਹੋ ਹੀ 2-4 ਕਿੱਲੇ ਹਰ ਕਿਤੇ ਕੋਲ। ਹੁਣ ਕਿੰਨੀ ਕਿੱਥੋਂ ਕਮਾਈ ਜਾਈਏ? ਬਿਜਲੀ ਆਉਂਦੀ ਕੋਈ ਨਹੀਂ, ਖਰਚ ਲੋੜੇ ਦੇ ਉੱਪਰ ਹੋ, ਮਹਿੰਗਾਈ ਲੋੜੇ ਦੀ ਲੱਕ ਤੋੜਿਆ ਪਿਆ ਸਾਡਾ। ਕਿਸਾਨ ਜਾਣ ਤਾਂ ਕਿੱਧਰ ਨੂੰ ਜਾਣ? ਨਾ ਕੋਈ ਕੇਂਦਰ ਸਰਕਾਰ ਸੁਣਦੀ ਆ, ਨਾ ਸਾਡੀ ਲੋਕ ਸਰਕਾਰ ਸੁਣਦੀ ਆ। ਦੇਖੋ ਜੀ ਇਹ ਬਿਜਲੀ ਘੱਟ ਦਾ ਤਾਂ ਮੇਰੇ ਕੋਲ ਹੱਲ ਹੈਗਾ। ਕਿੱਥੋਂ ਕੀ ਹੱਲ ਹੈ? ਦੇਖੋ ਟਰਾਂਸਫਾਰਮਰ ਜਿਹੜੇ ਕਿਉਂ ਛੱਡਦੇ ਆ ਭਲਾ, ਜਦੋਂ ਬਾਹਲਾ ਲੋਡ ਪੈਂਦਾ ਤੁਸੀਂ ਸਟੈਬਲਾਈਜ਼ਰ ਲਵਾ ਲਓ। ਮੈਂ ਹੁਣੇ ਪਿੰਡੋਂ ਮੰਗਾਏ ਨੇ ਨਵੇਂ, ਤੇ ਤੁਸੀਂ ਲਵਾ ਲਓ ਤੇ ਟਰਾਂਸਫਾਰਮਰ ਛੱਡਣੇ ਨਹੀਂ। ਚੱਲ ਤੂੰ ਸਾਡੀ ਪੋਤੀ ਹੋਰ ਮੋਨਾ ਇਹਨੂੰ ਆਪਣੇ ਬਿਜ਼ਨਸ ਦਾ ਪਿਆ ਤੇ ਮੇਰਾ ਜਿਹੜਾ ਕੰਮ ਆ ਚੱਲਦਾ ਰਹੇ। ਦੇਖੋ ਜੀ ਸ਼ਬਦ ਹੀ ਫਾਇਦਾ ਹੋਣਾ, ਛਪਕਾ ਛਾਤ ਛਪਕਾ ਵਿਕਾਸ। ਉਹ ਲਾਲਾ ਮੈਂ ਕਹਿੰਦਾ ਰੱਬ ਕਰਕੇ ਤੇਰੀ ਪੈਸੀ ਨੂੰ ਅੱਗ ਲੱਗ ਜਾਏ। ਪਤਾ ਨਹੀਂ ਕਿੰਨੇ ਦਾ ਭਲਾ ਇਹ ਸਟੈਬਲਾਈਜ਼ਰ ਕੀ ਹੁੰਦਾ ਸਰਦਾਰ ਜੀ? ਸਟੈਬਲਾਈਜ਼ਰ ਮੈਨੂੰ ਤਾਂ ਆਪ ਨਹੀਂ ਪਤਾ ਭਰਾਵਾ, ਤੇਰਾ ਗੱਲ ਪੜਦਾ ਆ। ਲਾਲੇ ਨੂੰ ਪੁੱਛ ਕੀ ਹੁੰਦਾ? ਲਾਲਾ ਕੋਈ ਨਵੀਂ ਕਰੀਮ ਆਈ ਹੈ, ਮੇਰੇ ਵੀ ਲਾ ਦੇ। ਉਹ ਬਈ ਇਹ ਕਰੀਮ ਨਹੀਂ ਆਈ, ਇਹ ਪੁੱਤਾ ਹੁੰਦਾ ਜਿਵੇਂ ਤੇਰੇ ਚ ਦਿਮਾਗ ਘੱਟ ਹੈ ਹਨਾ, ਉਹਨੂੰ ਕਈ ਵਾਰੀ ਪਿੱਛੋਂ ਬਿਜਲੀ ਘੱਟ ਹੁੰਦੀ ਹੈ, ਉਹਨੂੰ ਵਧਾ ਦਿੰਦੀ ਹੈ। ਵੈਸੇ ਇਹਦੇ ਵੀ ਥੋੜੇ ਝਟਕੇ ਲਵਾਉਣੇ ਪੈਣੇ ਆ ਹਨਾ, ਲਵਾ ਹੀ ਦਿਓ ਹੁਣ ਮੈਂ ਕਹਿੰਦਾ। ਹਾਂ ਤੇ ਖੈਰ ਮੈਂ ਹੁਣ ਅਗਲੀ ਵੀ ਖਬਰ ਤੁਹਾਨੂੰ ਤਾਇਆ ਸੁਣਾ ਦਵਾਂ, ਤਾਂ ਖਬਰ ਰਹਿ ਨਾ ਜਾਵੇ ਵਿੱਚੇ ਹੀ। ਅੱਛਾ ਦੱਸ। ਅਗਲੀ ਖਬਰ ਆਪਾਂ ਅਮਲੀ ਤੇ ਸੁਣਾਉਣੀ ਮੇਰੇ ਤੇ ਹਾਂ, ਤੇ ਇਹ ਵੀ ਆਪਣੇ ਹੁਣ ਬੰਦੇ ਆ ਤੇ ਇਹਨਾਂ ਬਾਰੇ ਵੀ ਗੱਲ ਘੱਟ ਹੀ ਅਕਸਰ ਜਾਣਿਆ ਨਾ ਮੇਰੇ ਵਾਲੀ ਲਣਾ ਜਿਹੜਾ। ਹਾਂ ਤੇ ਕਿਉਂਕਿ 2017 ਦੀਆਂ ਸਾਨੂੰ ਯਾਦ ਹੋਣਾ ਇਲੈਕਸ਼ਨ ਜਦੋਂ ਹੋਈਆਂ, ਉਹਦੇ ਵਿੱਚ ਮੇਨ ਮੁੱਦਾ ਇਹੀ ਸੀ ਕਿ ਨਸ਼ੇ ਖਤਮ ਕਰਨੇ। ਕੈਪਟਨ ਅਮਰਿੰਦਰ ਸਾਹਿਬ ਨੇ ਗੁਟਕਾ ਸਾਹਿਬ ਦੀ ਕਸਮ ਵੀ ਖਾਧੀ ਸੀ ਤੇ ਕਿਹਾ ਵੀ ਮੈਂ ਨਸ਼ਾ ਜਿਹੜਾ ਖਤਮ ਕਰ ਦੇਣਾ। ਪਰ ਹਾਲਾਤ ਇਹ ਬਣ ਗਏ ਆ ਅਜੇ ਵੀ ਆ, ਓਵਰਡੋਜ਼ ਦੇ ਨਾਲ ਮੁੰਡੇ ਦੀ ਡੈਥ ਹੋ ਗਈ ਆ। ਤੇ ਜਿਹੜਾ 2020 ਦਾ ਜਿਹੜਾ ਸਰਵੇ ਹੋਇਆ ਸੀ ਉਦੋਂ ਤੱਕ ਕਿਹਾ ਵੀ ਜਦੋਂ ਦੀ ਇਹ ਸਰਕਾਰ ਆਈ ਆ 383 ਮੌਤਾਂ ਓਵਰਡੋਜ਼ ਨਾਲ ਹੋਈਆਂ। ਤੇ ਹਾਸਿਆ ਦੀ ਗੱਲ ਇਹ ਆ ਵੀ ਜਿਹੜੀ ਸਰਕਾਰ ਆ ਉਹ ਕਹਿੰਦੀ ਆ ਵੀ 383 ਨਹੀਂ ਹੋਈਆਂ, 220 ਹੋਈਆਂ। ਇੱਕ ਪਾਸੇ ਤੇ ਕਹਿੰਦੇ ਸੀ ਨਸ਼ਾ ਜਿਹੜਾ ਖਤਮ ਕਰ ਦੇਣਾ, ਪਰ ਮੌਤਾਂ ਅਜੇ ਵੀ ਲਗਾਤਾਰ ਹੋ ਰਹੀਆਂ। ਤੇ ਇਹ ਗੈਂਟ ਸਭ ਤੋਂ ਜ਼ਿਆਦੀ ਢੰਡੋਰੀ ਕੈਪਟਨ ਨੇ ਪੁੱਟੀ ਸੀ। ਕਦੀ ਇਹ ਮਜੀਠੀਏ ਨੂੰ ਬਲੇਮ ਕਰਦਾ ਸੀ, ਕਦੀ ਕਿਸੇ ਨੂੰ ਹੈ। ਹੁਣ ਇਹਦੀ ਸਰਕਾਰ ਆਈ ਆ, ਹੁਣ ਇਹਨੂੰ ਕੀ ਚੰਦ ਚਾੜ ਦਿੱਤਾ? ਨਸ਼ਾ ਉਦਾਂ ਹੀ ਵਿਕੀ ਜਾਂਦਾ, ਬੰਦੇ ਉਦਾਂ ਹੀ ਮਰੀ ਜਾਂਦੇ ਆ, ਇਹ ਆਪਣੇ ਪੈਸੇ ਕਮਾਈ ਜਾਂਦੇ ਆ। ਇਹ ਗਰੀਬ ਦਾ ਕੋਈ ਜੀਣਾ। ਉਹ ਮੇਰੀ ਗੱਲ ਸੁਣ ਲਓ, ਤੂੰ ਹੀ ਸੁਣਾਵੇ ਅਮਲੀਆ ਪਿੱਛੇ ਮੇਰਾ ਪਾਉਂਦਾ ਰਹਿੰਦਾ। ਉਹ ਤਾਇਆ ਮੈਂ ਤੈਨੂੰ ਦੱਸਾਂ ਨਸ਼ੇ ਦੀ ਗੱਲ। ਹਾਂ ਓਏ ਨਸ਼ਾ ਨਹੀਂ ਵਿਕਣ ਦਿੰਦੇ, ਇਹ ਵੇਚਦੇ ਨੇ ਬਿਮਾਰੀਆਂ। ਅੱਛਾ ਹੈ ਭਾਈ, ਆਹ ਅਮਲੀ ਦੀ ਕਮਾਲ ਦੀ ਗੱਲ ਕਰੀ ਜਾਂਦਾ ਹੈ ਤਾਂ ਬਿਮਾਰੀਆਂ ਹੀ ਅਮਲੀਆਂ ਦਾ। ਗੱਲ ਸੁਣ ਮੇਰੀ ਇੱਕ ਮਾਟਰਾ, ਉਹ ਸਾਡੀ ਅਮਲੀਆਂ ਦੀ ਫੌਜ ਨੂੰ ਵੀ ਘਾਟਾ ਇਸ ਚੀਜ਼ ਦਾ। ਤੁਹਾਡੀ ਫੌਜ ਨੂੰ ਘਾਟਾ ਉਹ ਕਦੋਂ ਹੋਵੇ? ਓ ਯਾਰ 26 ਅਮਲੀ ਮਰ ਗਏ 2 ਹਫ਼ਤੇ ਪਹਿਲਾਂ। ਉਹਨਾਂ ਨੂੰ ਡੋਡੇ ਨਹੀਂ ਮਿਲੇ, ਉਹ ਚਿੱਟਾ ਫਰੀ ਵੇਚੀ ਜਾਂਦੇ ਆ। ਜਿਹੜਾ ਮਰਜੀ ਚੱਲੇ ਉਹ ਚਿੱਟਾ ਲੈ ਲੈ, ਪਰ ਸਾਡੇ ਵਾਲੇ ਨਹੀਂ ਕਿੱਥੋਂ ਲੈ ਲੈਣਾ ਚਿੱਟਾ? ਤਾਂ ਤੈਨੂੰ ਦੱਸਾਂ ਇਹਦੀ ਗੱਲ ਤਾਂ ਅਮਲੀ ਦੀ ਬਿਲਕੁਲ ਸਹੀ ਆ। 67% ਇੱਕ ਸਰਵੇ ਹੋਇਆ ਇੰਡੀਅਨ ਗਵਰਨਮੈਂਟ ਨੇ ਕਰਾਇਆ, ਜਿਹੜਾ ਨੈਸ਼ਨਲ ਕ੍ਰਾਈਮ ਬਿਊਰੋ ਆ, ਉਹ ਕਹਿੰਦੇ ਵੀ 67% ਤੇ ਜਿਹੜੇ ਖਪਤ ਆ ਉਹ ਚਿੱਟੇ ਦੀ ਹੋ ਰਹੀ ਆ ਪੰਜਾਬ ਦੇ ਵਿੱਚ। ਅੱਛਾ ਤੇ ਜਿਹੜੇ ਇਹਦੇ ਲੈਵਲ ਦੇ ਜਿਹੜੀ ਫੌਜ ਦੱਸਦਾ 7% ਇਹ ਬੰਦੇ ਜਿਹੜੇ ਹੈਗੇ ਜਿਹੜੇ ਭੁੱਕੀ ਦੇ ਉੱਤੇ ਆ। ਇੱਕ ਪਾਸੇ ਜਿਹੜੇ ਓਵਰਡੋਜ਼ ਦੇ ਨਾਲ ਮਰਦੇ ਆ, ਜਿਹੜੇ ਕਰਦੇ ਆ ਚਿੱਟਾ,
ਇਹ ਬੰਦੇ ਜਿਹੜੇ ਨਾ ਮਿਲਣ ਕਰਕੇ ਮਰੀ ਜਾਂਦੇ ਆ। ਉਹ ਇਦਾਂ ਹਾਂ, ਇਹ ਵੱਖਰੀ ਗੱਲ ਇਹਨਾਂ ਦੀ। ਸਰਦਾਰ ਜੀ ਮੈਂ ਤਾਂ ਗੋਡੇ ਸੁਣਿਆ ਸੀ, ਡੋਡੇ ਕੀ ਹੁੰਦਾ? ਡੋਡੇ ਹੁੰਦੇ ਗੋਡੇ, ਇਹਦਾ ਡੋਡੇ ਦਾ। ਔਰ ਰਾਮੂ ਠੀਕ ਗੱਲ ਕਰਨਾ, ਕੋਈ ਤਾਂ ਦਿਮਾਗ ਤੋਂ ਗੱਲ ਲੈ ਲਿਆ ਕਰ। ਓਏ ਗੋਡਿਆਂ ਦੇ ਵੱਡੇ ਭਾਈ ਹੁੰਦੇ ਆ ਡੋਡੇ, ਜਿੱਦਾਂ ਗੋਡਿਆਂ ਨਾਲ ਬੰਦੇ ਚੱਲਦੇ ਆ, ਡੋਡਿਆਂ ਨਾਲ ਅਸੀਂ ਚੱਲਦੇ ਆ। ਕੀ ਗੱਲ ਕਰ ਗਿਆ? ਵਧੀਆ ਆ ਗਿਆ ਭਾਈ, ਦਿਮਾਗ ਦੀ ਗੱਲ ਆ। ਇਹ ਮਿਲੇਗਾ ਕਿੱਥੋਂ? ਆਪਣਾ ਲਾਲੇ ਕੋ ਮਿਲੇਗਾ? ਕਿੱਥੋਂ ਮਿਲੇਗਾ? ਮੈਂ ਵੀ ਲੈਣਾ ਸਰਦਾਰ ਜੀ ਕੋਲ, ਗੋਡਾ ਲੈਣਾ ਮੈਂ ਵੀ ਲੈਣਾ। ਤੈਨੂੰ ਥੱਲੇ ਗੋਡੇ ਥੱਲੇ ਕਰਕੇ ਗੋਡਾ ਲਾਵਾਂਗੇ। ਰਾਮ 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 ਰਾਮ। ਅਸੀਂ ਇਹੋ ਜਿਹੀਆਂ ਚੀਜ਼ਾਂ ਨਹੀਂ ਵੇਚਦੇ, ਅਸੀਂ ਤਾਂ ਭਾਈ ਵਧੀਆ ਸ਼ੁੱਧ ਵੇਚੀਦਾ। ਭੁੱਕੀ ਭੱਕੀ ਨਹੀਂ ਵੇਚਦੇ ਅਸੀਂ, ਤਾਂ ਸਾਡਾ ਸਾਈਡ ਬਿਜ਼ਨਸ ਹੈ। ਹਾਂ, ਪਰ ਇਹ ਆ ਇਹਨਾਂ ਦਾ ਕੰਮ ਜਿਹੜਾ ਮਿਲਾਵਟ ਵਾਲਾ ਹੈ। ਲਾਲਾ ਵੀ ਦੋਸ਼ ਇਹ ਵੀ ਪਿੰਡ ਵਾਲੇ ਲਾਉਂਦੇ ਸੀ, ਕਹਿੰਦੇ ਵੀ ਮਿਲਾਵਟ ਬੜੀ ਕਰਦਾ ਤੂੰ। ਨਾ ਜੀ, ਮਿਲਾਵਟ ਕਰਦਾ ਯਾਰ। ਜੇ 10 ਕਿਲੋ ਵਿੱਚ 2 ਕਿਲੋ ਰੇਤਾ ਪਾ ਵਿੱਚ ਤੇ ਥੋੜਾ ਆ ਗਿਆ। ਆਇਆ ਰੇਤੇ ਦੀ ਗੱਲ ਸਾਡੇ ਘੋੜੇ ਦੀ ਲਿੱਦ ਪਾ ਦਿੰਦਾ ਵਿੱਚ। ਨਾ ਮੈਂ ਲਿੱਦ ਕੋਈ ਨਹੀਂ ਪਾਈ ਹੈਗੀ। ਹਾਂ, ਮੈਨੂੰ ਛੋਹ ਲੱਗੇ, ਨੈਣ ਦੇਵੀ ਮਾਤਾ ਦੀ ਛੋਹ ਲੱਗੇ, ਮੈਂ ਨਹੀਂ ਪਾਉਂਦਾ। ਹਾਂ, ਮੈਂ ਕਿੱਥੇ ਮੰਨਣਾ ਨਾਲਾ, ਸਾਰਾ ਪਿੰਡ ਜਾਣਦਾ ਤੇਰੀਆਂ ਕਰਤੂਤਾਂ। ਗੱਲ ਸੁਣ ਮਾਸਟਰਾ, ਹਾਂਜੀ ਆ ਮੈਨੂੰ 6-7 ਹਫ਼ਤੇ ਹੋ ਗਏ ਆ, ਮੈਂ ਸ਼ੰਭੂ ਬੋਟ ਤੇ ਗਿਆ ਸੀ ਨਾ। ਬਈ ਹੁਣ ਉਹ ਪਿੰਡ ਚੋਂ ਨਾ ਹੀ ਨਹੀਂ ਲੈਂਦਾ ਮੋਰਚੇ ਤੇ ਜਾਣ ਦਾ। ਇਹ ਅਮਲੀਆਂ ਵਰਗੀਆਂ 2-4 ਅਮਲੀਆਂ ਤੇਰੇ ਅੱਗੇ ਚੱਲ ਜਾਣ ਤਾਂ ਠੀਕ ਨਹੀਂ। ਉਹ ਬਹੁਤ ਵਧੀਆ ਤਾਇਆ, ਤੈਨੂੰ ਦੱਸਾਂ ਕਿਸਾਨਾਂ ਦੇ ਹੱਕ ਚ ਤਾਂ ਅਸੀਂ ਵੀ ਆ। ਇਹਨੂੰ ਡੋਡੇ ਲੈ ਦਿਆਂਗੇ 2 ਕਿਲੋ ਦਿਓ। ਔਰ ਤਾਇਆ ਇਸ ਕੰਮ ਲਈ ਟੋਟੇ ਨਹੀਂ, ਹਾਂ ਇਸ ਲਈ ਦਿਲੋਂ ਜਾਣ ਲਈ ਸਰਦਾਰ ਜੀ ਮੈਂ ਕਿਹਾ ਮੈਨੂੰ ਵੀ ਛੁੱਟੀਆਂ ਚਾਹੀਦੀਆਂ, ਮੈਂ ਵੀ ਉੱਥੇ ਜਾਣਾ। ਮੈਂ ਸੁਣਿਆ ਉੱਥੇ ਤੇ ਮੇਲਾ ਲੱਗਿਆ ਹੋਇਆ, ਉੱਥੇ ਤਾਂ ਬੜਾ ਕੁਝ ਖਾਣ ਨੂੰ ਮਿਲਦਾ। ਉੱਥੇ ਤੇ ਮਹਿਫਲਾਂ ਲਾਈਆਂ ਪਈਆਂ ਪੰਜਾਬੀਆਂ ਨੇ। ਭੇਜੋ। ਚੱਲ ਸਾਡੇ ਨਾਲ ਪੁੱਤ, ਚੱਲ ਨਾਲ ਲੈ ਕੇ ਚੱਲਦੇ ਆ ਤੈਨੂੰ। ਉੱਥੇ ਰੋਟੀ ਪਾਣੀ ਬਣਾਈ, ਸਾਰਿਆਂ ਨੂੰ ਖਿਲਾਈ। ਉੱਥੇ ਜਿਹੜੀਆਂ ਫਰਸ਼ਾਂ ਫੁਰਸ਼ਾਂ ਸਾਫ਼ ਕਰੀ, ਤੇਰਾ ਤਾਂ ਕੰਮ ਹੀ ਬੜਾ ਉੱਥੇ। ਭੱਜ ਗਿਆ ਹੁਣ ਤਾਂ। ਹੁਣ ਆਪਾਂ ਜਾਣਾ ਹੈ, ਰਾਮੂ ਚਿੱਤਾ ਰੱਖੀ ਇਹ ਗੱਲ ਦਾ। ਆ ਦੇਖ ਲਓ ਵੀ ਹੁਣ ਇਹ ਮੁੰਡਾ ਮੰਨਦਾ ਹੀ। ਨਹੀਂ ਉਹ ਵੀ ਠੀਕ ਮਾਸਟਰ ਤੁਸੀਂ ਚਲੋ ਨਾਲ ਜਾਈਏ ਉਹਨੂੰ ਵੀ। ਹਾਂ, ਤੇ ਮੈਂ ਛੁੱਟੀਆਂ ਦੇ ਦਿਓ ਉਹਨੂੰ। ਮੈਂ ਕਿਹਾ ਸਰਦਾਰ ਜੀ ਅਗਲੇ ਸਾਲ ਨਾ ਵੇਲੀ ਆਪਾਂ। ਲੈ ਲੈ ਨਾਲੇ ਜਾਂਦੇ ਜਾਂਦੇ ਇਹਦੇ ਨਾਲੇ ਸੁੱਟਾ ਹੈ। ਉੱਥੇ ਕਹਿੰਦੇ ਕਰੀਮਾਂ ਨਹੀਂ ਮਿਲਦੀਆਂ। ਨਹੀਂ ਦਿਲੋਂ ਤਾਂ ਮੈਨੂੰ ਲੱਗਦਾ ਇਹ ਮੋਦੀ ਵੱਲ ਹੀ ਆ, ਭਾਵੇਂ ਇੱਥੇ ਰਹਿੰਦਾ ਹੈ। ਮੋਦੀ ਭਗਤੀ ਹੈ। ਹਾਂ, ਫਿਰ ਇਹਨਾਂ ਦੇ ਪਾਸੇ ਸਰਕਾਰ ਵੀ ਉਹਨਾਂ ਦੀ ਹੈ। ਗੱਲ ਸੁਣ ਲੈ। ਸੁਣਾ ਦੇ। ਆ ਮਾਸਟਰ, ਮੈਨੂੰ ਪਤਾ ਲੱਗਿਆ ਕਿ ਹੁਣ ਲੀਡਰਾਂ ਨੂੰ ਵੜਨ ਨਹੀਂ ਦਿੰਦੇ। ਹਾਂ, ਇਹ ਤਾਂ ਹੈ ਜਿੱਦਾਂ ਤੁਸੀਂ ਦੱਸਿਆ ਵੀ ਸੁਨੇਹਾ ਜੇ ਲੱਗਾ ਨਹੀਂ। ਹੁਣ ਕਿਸਾਨ ਜਿਹੜੀਆਂ ਯੂਨੀਅਨ ਆ ਉਹ ਵੀ ਥੋੜੀਆਂ ਐਕਟੀਵੇਟ ਹੋਣੀਆਂ। ਹੁਣ ਉਹਨਾਂ ਨੇ ਕੱਲ ਰਾਜਪੁਰਾ ਦੇ ਵਿੱਚ ਬੀਜੇਪੀ ਦੇ ਜਿਹੜੇ ਲੀਡਰ ਆ ਉਹ ਇਕੱਠੇ ਹੋਏ ਸੀ। ਉਹਨਾਂ ਨੇ ਉਹਨਾਂ ਦਾ ਘਰਾਓ ਕੀਤਾ, ਅੰਦਰ ਹੀ ਰੋਕ ਲਿਆ ਤੇ ਕੁਝ ਬੰਦਿਆਂ ਦੇ ਕੁੱਟ ਟਪਾਪਾ ਵੀ ਹੋਇਆ। ਤੇ ਇਹ ਲੀਡਰਾਂ ਦੇ, ਹਾਂਜੀ ਲੀਡਰਾਂ ਦਾ ਲੀਡਰ ਹਾਂਜੀ। ਤੇ ਕਿਸਾਨ ਜਿਹੜੇ ਆ ਉਹਨਾਂ ਨੇ ਘੋਸ਼ਣਾ ਹੀ ਕਰ ਦਿੱਤੀ ਆ ਵੀ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਮਾਨਸਾ ਏਰੀਆ ਦੇ ਵਿੱਚ ਵੀ ਉੱਥੇ ਬੋਰਡ ਵੀ ਲਾ ਦਿੱਤੇ ਆ ਵੀ ਜਿਹੜੇ ਪੋਲੀਟੀਕਲ ਲੀਡਰ ਆ ਉਹ ਸਾਡੇ ਪਿੰਡਾਂ ਦੇ ਵਿੱਚ ਨਾ ਪਾਣ। ਇਹ ਪੰਜਾਬ ਦੀ ਗੱਲ ਕਰਦਾ ਮਾਸਟਰ ਕਿ ਜਾਂ ਯੂਪੀ ਵਾਲ ਦੀ ਗੱਲ? ਨਹੀਂ, ਆਪਣੇ ਪੰਜਾਬ ਦੇ ਵਿੱਚ ਸਾਰਿਆਂ ਦੇ। ਹੁਣ ਮਾਲਵੇ ਵਿੱਚ ਖਾਸ ਤੌਰ ਦੇ ਉੱਤੇ ਭਾਵੇਂ ਅਜੇ ਕਿਉਂਕਿ 22 ਜੁਲਾਈ ਨੂੰ ਰਕੇਸ਼ ਟਕੈਤ ਨੇ ਕਹਿ ਦਿੱਤਾ ਆ ਵੀ ਆਪਾਂ ਪਾਰਲੀਮੈਂਟ ਵੱਲ ਨੂੰ ਜਾਣਾ ਆ, ਉਹਦੇ ਲਈ ਹੁਣ ਕਾਲਾਂ ਕਰਨੀਆਂ ਆਉਣੀਆਂ ਸ਼ੁਰੂ ਹੋ ਗਈਆਂ ਆ। ਤੇ ਕਿਸਾਨ ਇਹ ਵੈਸੇ ਮੀਡੀਆ 'ਚ ਕਿਹਾ ਜਾਂਦਾ ਜੀ ਮੋਰਚਾ ਹੁਣ ਡਾਊਨ ਹੋ ਗਿਆ, ਪਰ ਹੁਣ ਇਦਾਂ ਸੀ ਵੀ ਪਹਿਲਾਂ ਕਣਕ ਦਾ ਸੀਜ਼ਨ ਸੀ, ਤੈਨੂੰ ਪਤਾ, ਤੂੰ ਵੀ ਉਦੋਂ ਹੀ ਆਇਆ ਝੋਨੇ ਦਾ ਆ ਗਿਆ ਜਦੋਂ। ਹਾਂ, ਪਹਿਲੇ ਫੇਰ ਝੋਨਾ ਵੀ ਲਾਉਣਾ ਸੀਗਾ। ਹੁਣ ਆ ਝੋਨਾ ਲਾ ਕੇ ਥੋੜਾ ਜਿਹਾ ਜੇ ਜਦੋਂ ਫ੍ਰੀ ਹੁੰਦੇ ਆ ਤਾਂ ਲੱਗਦਾ ਆ ਵੀ ਕਿਸਾਨ ਤੇ ਦੇਖ ਮਾਸਟਰ, ਮੈਂ 4-5 ਗੇੜੇ ਲਾਇਆ ਆ ਪਿੰਡ ਚੋਂ, ਕਈ ਬੰਦੇ ਨਾਲ ਲੈ ਕੇ ਗਿਆ। ਪਰ ਤੂੰ ਮੈਨੂੰ ਸੱਚ ਦੱਸ, ਗੁੱਸਾ ਨਾ ਕਰੀ ਇਸ ਗੱਲ ਦਾ। ਹੁਣ ਕਹਿੰਦੇ ਆ ਮੋਦੀ ਦੇ ਬੰਦੇ ਫੇਰ ਜਿੱਤ ਗਏ ਆਪਣੇ ਯੂਪੀ ਦੇ ਵਿੱਚ, ਜਿਹੜਾ ਪੰਚਾਇਤਾਂ ਦੇ ਵਿੱਚ। ਇਹਦਾ ਕੀ ਕਾਰਨ ਆ? ਜੇ ਕਿਸਾਨ ਇੰਨੇ ਖਿਲਾਫ ਆ ਸਰਕਾਰ ਦੇ, ਤੇ ਉੱਥੇ ਯੂਪੀ ਦੇ ਵਿੱਚ ਬੰਦੇ ਕਿਉਂ ਜਿੱਤ ਗਏ ਬਈ? ਦੇਖੋ, ਇਹ ਜੇ ਦੇਖਿਆ ਜਾਵੇ ਸਮੱਸਿਆ ਤਾਂ ਇਹ ਪੰਜਾਬ ਤੇ ਹਰਿਆਣਾ ਦੀ ਜੇ ਹੈਗੀ ਆ, ਨਾਲ ਯੂਪੀ ਦੇ ਕਿਸਾਨਾਂ ਦੀ ਵੀ ਹੈਗੀ ਆ। ਪਰ ਸਾਡੇ ਲੋਕਾਂ ਦਾ ਪਤਾ ਨਹੀਂ ਤਾਂ ਤੂੰ ਵੀ ਦੇਖਿਆ ਹੋਣਾ, ਇਹਨਾਂ ਨੂੰ ਬੇਰੁਜ਼ਗਾਰੀ ਦੀ ਗੱਲ ਕਰ ਲਓ, ਗਰੀਬੀ ਦੀ ਗੱਲ ਕਰ ਲਓ, ਜਾਂ ਪੜ੍ਹਾਈ ਲਿਖਾਈ ਦੀ ਗੱਲ ਕਰ ਲਓ, ਇਹ ਮੁੱਦੇ ਹੀ ਹੈ ਨਹੀਂ ਸਾਡੀਆਂ ਜਿਹੜੇ ਇਲੈਕਸ਼ਨਾਂ ਦੇ ਵਿੱਚ। ਸਾਡੇ ਲਈ ਮੁੱਦੇ ਧਾਰਮਿਕ ਹੋ ਗਏ। ਸਾਡੇ ਲਈ ਹਿੰਦੂ ਹੋਣਾ, ਸਿੱਖ ਹੋਣਾ, ਇਹ ਬਹੁਤ ਵੱਡੀ ਗੱਲ ਹੈ। ਸਾਡੇ ਵਰਗੇ ਲਈ ਨਸ਼ੇ ਵਾਲਾ ਮੁੱਦਾ ਵੀ ਪਾ ਦੇ ਮਾਸਟਰ। ਓਏ ਮੈਂ ਗੱਲ ਦੱਸਾਂ, ਤੁਸੀਂ ਅਕਲ ਬਹੁਤ ਚੰਗੇ ਆ। ਤੁਹਾਨੂੰ ਨਾ ਕੋਈ ਹਿੰਦੂ ਕਹਿੰਦਾ, ਨਾ ਤੁਹਾਨੂੰ ਕੋਈ ਮੁਸਲਮਾਨ ਕਹਿੰਦਾ,
ਨਾ ਤੁਹਾਨੂੰ ਕੋਈ ਸਿੱਖ ਕਹਿੰਦਾ, ਤੁਹਾਨੂੰ ਸਾਰੇ ਅਮਲੀ ਕਹਿੰਦੇ ਆ। ਤੁਸੀਂ ਸਾਰਿਆਂ ਦੇ ਸਾਂਝੇ ਬੰਦੇ ਸਭ ਤੋਂ ਉੱਤੇ ਅਮਲੀ ਆ, ਤੈਨੂੰ ਦੱਸਾਂ ਮੈਂ। ਤੇ ਦੂਜੀ ਗੱਲ ਇਹ ਵੀ ਆ ਅਮਲੀਆਂ ਦੀ ਵੀ ਇਹਨਾਂ ਦਾ ਕਿਹਾ ਕੋਈ ਗੁੱਸਾ ਨਹੀਂ ਕਰਦਾ। ਸਾਰਿਆਂ ਨੂੰ ਦੇਖੋ ਟਕੋਰਾ ਕਰਦਾ, ਪਰ ਸਾਰੇ ਪਿੰਡ ਨੂੰ ਲੰਘਦੇ ਵੜਦੇ ਨੂੰ ਟਕੋਰਾ ਇਹ ਕਰਦਾ। ਕੋਈ ਬੰਦਾ ਗੁੱਸਾ ਨਹੀਂ ਇਹਦੀ ਗੱਲ ਨਹੀਂ, ਸੱਚੀ ਨਹੀਂ ਕਰਦਾ, ਕਿਉਂਕਿ ਦਿਲੋਂ ਜਿਹੜਾ ਬੰਦਾ ਬੜਾ ਸਾਫ਼ ਹੈ। ਉਹ ਗੁੱਸਾ ਤਾਂ ਨਹੀਂ ਕਰਦੇ ਮਾਸਟਰਾ, ਉਹ ਅਸੀਂ ਦਿਲ ਤੋਂ ਤਾਂ ਹੋਰੇ ਹੀ ਕੁਛ ਕਹਿੰਦੇ ਆ। ਜ਼ੁਬਾਨ ਚੋਂ ਬੇਸ਼ੱਕ 2-4 ਪੁੱਟੇ ਸਿੱਧੇ ਬੋਲ ਲਈਦੇ ਆ, ਪਰ ਦਿਲ ਚੋਂ ਕਦੀ ਕਿਸੇ ਨੂੰ ਕੁਝ ਨਹੀਂ ਕਿਹਾ। ਮਾੜਾ ਨਹੀਂ ਕਹਿੰਦਾ ਭਈ ਚੱਕਦਾ, ਉਦਾਂ ਇਹ ਤੇਰੀ ਸਿਫਤ ਵਾ। ਇਹ ਵੱਖਰੀ ਗੱਲ ਹੈ ਕਿ ਲੋਕਾਂ ਦੇ ਟੁੱਟੀਆਂ ਚਾਟੀਆਂ ਲਾ ਕੇ ਤੂੰ ਵੇਚ ਦਿੰਦਾ। ਇੰਨਾ ਮਾੜਾ ਨਹੀਂ ਤੂੰ। ਲੋਕਾਂ ਦੀ ਆਏ ਪਰ ਇਹ ਗੱਲ ਦੱਸ, ਉਹ ਗੁਰਦੁਆਰੇ ਜੋ ਆਪਣੇ ਲਹਿੰਦੇ ਪਾਸੇ ਗੁਰਦੁਆਰੇ ਟੁੱਟੀ ਚਾਈ ਲਾਈ ਸੀ ਨਾ, ਲਾਈ ਤਾਂ ਮੈਂ ਹੀ ਸੀ। ਹੁਣ ਚਲੋ ਹੁਣ ਜਿਹੜਾ ਗੱਲਾਂ 'ਚ ਵਧੀਆ ਕਰਦਾ ਅੱਜ ਰਹਿਣ ਦਿੰਦੇ ਆ ਗੱਲ ਤੇ ਚੱਲ ਕੋਈ ਨਹੀਂ, ਇੰਨਾ ਕਿ ਚੱਲਦਾ ਵਧੀਆ। ਹਾਂ ਤੇ ਤਾਇਆ ਚਲੋ ਹੁਣ ਅਗਲੀ ਜਿਹੜੀ ਲਾਸਟ ਵਾਲੀ ਆਪਾਂ ਇੱਕ ਖਬਰ ਕਰਨੀ ਤੈਨੂੰ ਸੁਣਾਉਣੀ ਆ। ਜਿਹੜੀ ਬਾਅਦ ਜਾਣਾ ਵੀ ਆ ਘਰ ਨੂੰ, ਟਾਈਮ ਵੀ ਬਾਹਲਾ ਹੋ ਗਿਆ। ਤੇ ਅਗਲੀ ਹੈਗੀ ਆ ਵੀ ਜਿਹੜਾ ਆਪਣਾ ਲੋਕਲ ਬੋਡੀ ਮਿਨਿਸਟਰ ਹੈ ਆਪਣਾ ਬ੍ਰਹਮ ਮਹਿੰਦਰ, ਵੈਸੇ ਤਾਂ ਕਹਿੰਦੇ ਵੀ ਇਹ ਗਵਾਂਢੀ ਆ ਕੈਪਟਨ ਅਮਰਿੰਦਰ ਸਿੰਘ ਦਾ, ਕਾਂਗਰਸ ਦਾ ਮਿਨਿਸਟਰ ਹੈ। ਇਹ ਕਹਿੰਦਾ ਵੀ ਪੰਜਾਬ ਦੇ ਜਿਹੜੇ ਸਿਟੀਜ਼ ਆ, ਜਿਹੜੇ ਸ਼ਹਿਰ ਆ ਪੰਜਾਬ ਦੇ, ਉਹ ਸਭ ਤੋਂ ਸੁੰਦਰ ਆ, ਸਭ ਤੋਂ ਕਲੀਨ ਆ, ਸਭ ਤੋਂ ਸਵੱਛ ਆ। ਤੇ ਸਵੱਛ ਭਾਰਤ ਤੁਹਾਨੂੰ ਪਤਾ ਹੋਣਾ ਮੁਹਿੰਮ ਜਿਹੜੀ ਆ ਉਹਦੇ ਅਧੀਨ ਉਹਨਾਂ ਨੇ ਦੱਸਿਆ ਆ ਸਰਕਾਰ ਨੇ ਵੀ ਜਿਹੜੇ ਉੱਤਰੀ ਭਾਰਤ ਦੇ ਵਿੱਚ ਪੰਜਾਬ ਦੇ ਜਿਹੜੇ ਸ਼ਹਿਰ ਆ ਉਹ ਬਹੁਤ ਵਧੀਆ ਆ। ਇਹ ਹਰਿਆਣੇ ਤੋਂ ਵੀ ਉੱਪਰ ਆ। ਅੱਛਾ, ਆਪਣੇ ਰਾਜਸਥਾਨ ਕਾਹਦੇ ਵਿੱਚ ਵਧੀਆ ਹੈ ਬਈ ਕਹਿੰਦੇ ਸਫਾਈ ਬਹੁਤ ਹੈ। ਮੈਂ ਉਹੀ ਪੁੱਛਣ ਲੱਗਾ ਸੀ ਵੀ ਇਹ ਕਿਹੜੇ ਪਾਸੇ ਤੂੰ ਜਾ ਕੇ ਆਇਆ? ਕੱਲ ਲੁਧਿਆਣੇ ਜਾ ਕੇ ਆਇਆ ਕਿੱਦਾਂ? ਆਪਣੇ ਸ਼ਹਿਰ ਜਾਰੇ ਸਾਹ ਆ। ਇਹ ਕੌਣ ਦਿੰਦਾ ਮਹਿੰਦਰਾ? ਸਰਦਾਰ ਜੀ ਉਹ ਗੱਲ ਤੋਂ ਟੋਟੇ ਨਹੀਂ ਪਿੰਦਾ। ਉਹ ਮੇਰਾ ਭਾਈ ਹੋਣਾ ਤਾਂ ਤੈਨੂੰ ਦੱਸਾਂ। ਨਹੀਂ ਇਹ ਤਾਂ ਹੁਣ ਸੱਚ ਬੋਲਦਾ ਆ, ਜਿਹਨੂੰ ਆਪਾਂ ਕਹਿੰਦੇ ਆ ਵੀ ਇਹ ਨਸ਼ੇ ਕਰਦਾ। ਮੈਂ ਤੁਹਾਨੂੰ ਦੱਸ, ਅਸੀਂ ਕੱਲ ਲੁਧਿਆਣੇ ਆਏ। ਹਾਂਜੀ, ਚਿੱਟੇ ਚਿੱਟੇ ਕੱਪੜੇ ਪਾ ਕੇ ਗਿਆ ਮੈਂ ਇੱਦਾਂ ਦੇ, ਚਿੱਕੜ ਦੇ ਨਾਲ ਲੱਦ ਹੋ ਗਏ। ਮੀਂਹ ਪਿਆ, ਮੀਂਹ ਚਿੱਕੜ ਇੰਨਾ ਹੋਇਆ ਭਰਾਵਾ ਬੁਰਾ ਉੱਥੇ ਹਾਲ। ਮੈਨੂੰ ਤਾਂ ਸਮਝ ਨਹੀਂ ਪੈਂਦਾ ਕਿ ਦਿਮਾਗ ਇਹਦਾ ਫਿਰ ਗਿਆ ਬੰਦੇ ਦਾ ਵੀ ਪੰਜਾਬ ਦੇ ਸ਼ਹਿਰ ਕਿੱਥੋਂ ਸਾਫ਼ ਹੋ ਗਏ। ਮੈਂ ਤਾਂ ਇੰਨਾ ਗੰਦ ਨਹੀਂ ਦੇਖਿਆ ਆਪਣੀ ਉਮਰ 'ਚ। ਸਾਡੇ ਜ਼ਮਾਨੇ ਵਿੱਚ ਨਾ ਪਹਿਲਾਂ ਮਾਸਟਰਾ ਇਹ ਗੱਲ ਹੈ ਕਿ 1960-65 ਦੀ ਹੋਣੀ ਆ, ਕਿਤੇ ਇੰਨੀ ਸਫਾਈ ਹੁੰਦੀ ਸੀ ਨਾ, ਕੋਈ ਗੰਦ ਨਹੀਂ ਸੀ ਹੁੰਦਾ, ਕਿਤੇ ਇੱਕ ਦੀ ਨਾਲੀ ਹੁੰਦੀ ਸੀ ਮਾੜੀ ਮੋਟੀ। ਪਰ ਸ਼ਹਿਰਾਂ ਦਾ ਤਯਾਰ ਬਣਾਵੇ ਉੱਠਿਆ ਪਿਆ, ਇੰਨਾ ਗੰਦ। ਉਹ ਕਿਤੇ ਗਾਈਆਂ ਤੁਰੀਆਂ ਫਿਰਦੀਆਂ, ਉਹ ਕਿਤੇ ਕੁੱਤੇ ਅਵਾਰਾ ਤੁਰੇ ਫਿਰਦੇ ਆ, ਕਿਤੇ ਸਾਹ ਟੱਕਰਾਂ ਲੈਂਦੇ ਫਿਰਦੇ ਆ। ਹਾਂ, ਇਹ ਗੰਦ ਨਹੀਂ ਤੇ ਸ਼ਿੰਗਾਰ ਹੈ ਪੰਜਾਬ ਦਾ, ਤੈਨੂੰ ਦੱਸਾਂ। ਅੱਛਾ 2 ਕਿਲੋ ਮੈਨੂੰ ਵੀ ਬਣਾਣੀ, ਫਿਰ ਮੈਨੂੰ ਵੀ ਸ਼ਿੰਗਾਰ ਲੱਗਣਗੇ। ਉਹ ਤਾਇਆ ਮੇਰੇ ਕੋਲ ਤਾਂ ਆਪ ਕੋਲ ਹੈ ਨਹੀਂ। ਮੈਂ ਤੇ ਲੈ ਇਸ ਚੱਕਰ 'ਚ ਤਾਂ ਮੈਨੂੰ ਵੀ ਘਾਟਾ ਪੈ ਗਿਆ। ਪਤਾ ਮੈਂ ਨਾ ਗਿਆ ਸੀਗਾ ਆਪਣੇ ਸ਼ਹਿਰ ਸਮਾਨ ਲੈਣ, ਤੇ ਉੱਥੇ ਜਦੋਂ ਮੈਂ ਮੇਰਾ ਥੋੜਾ ਜਿਹਾ ਢਿੱਡ ਭਾਰੀ ਹੋ ਗਿਆ, ਮੈਂ ਕਿਹਾ ਚੱਲ ਮੈਂ ਹੌਲਾ ਹੋ ਆਉਣਾ। ਤੇ ਮੈਂ ਉੱਥੇ ਭਾਈ ਮੈਨੂੰ ਤਾਂ ਕੁਛ ਲੱਭੇ ਨਾ ਵੀ ਜਾਵਾਂ ਕਿੱਥੇ। ਤੇ ਉੱਥੇ ਭਾਈ ਮੈਂ ਫਿਰ ਉੱਥੇ ਕੋ ਸੀਗਾ, ਉਹਨੇ ਲਾਇਆ ਹੋਇਆ ਸੀ ਬਾਹਰ ਵੀ 2 ਰੁਪਏ ਦਿਓ ਤੇ ਹਲਕੇ ਹੋ ਕੇ ਆਇਓ। ਮੈਂ ਉੱਥੇ 2 ਰੁਪਏ ਦੇ ਤੇ ਉੱਥੇ ਜਦੋਂ ਮੈਂ 2 ਰੁਪਏ ਦਿੱਤੇ ਨਾ, ਖਾਇਆ ਕਰ। ਉਹ ਤਾਂ ਹੈ, ਪਰ ਜਾਣਾ ਤਾਂ ਪੈਂਦਾ ਹੀ, ਹੁਣ ਸਭ ਨੂੰ ਜਾਣਾ ਪੈਂਦਾ ਹੈਨਾ। ਤੇ ਉੱਥੇ ਜਦੋਂ ਮੈਂ 2 ਰੁਪਏ ਦੇ ਕੇ ਮੈਂ ਅੰਦਰ ਗਿਆ, ਉੱਥੇ ਤਾਂ ਭਾਈ ਇੰਨਾ ਮੁਸਕ ਮਾਰੇ ਜਿੰਨਾ ਮੇਰੇ ਕਰਮ ਤੋਂ ਬਾਅਦ ਨਹੀਂ ਮਾਰਦਾ ਹੁੰਦਾ। ਮੈਂ ਤਾਂ ਭਾਈ ਮੇਰੇ ਤਾਂ 2 ਰੁਪਏ ਵੀ ਖਰਾਬ ਹੋ ਗਏ, ਮੇਰੇ ਤੋਂ ਤਾਂ ਉੱਥੇ ਜਾਇਆ ਨਹੀਂ ਗਿਆ, ਮੇਰਾ ਨਿਸ਼ਕਾਨ ਹੋ ਗਿਆ ਉੱਥੇ ਵੀ। ਕੋਈ ਨਹੀਂ ਲਾਲਾ, 3 ਸਿਆ ਕਿਤੇ ਹੋਰ ਤੋਂ ਪੂਰਾ ਕਰ ਲੈਣਾ। ਪਰ ਇਹ ਤੁਸੀਂ ਕੰਪਲੇਂਟ ਜ਼ਰੂਰ ਕਰੋ ਵੀ ਬ੍ਰਹਮ ਮਹਿੰਦਰਾ ਵੀ ਤੈਨੂੰ ਵੀ ਇਦਾਂ ਦੇ ਇੱਥੇ ਜਿਹੜੇ ਆ ਟਾਇਲਟਾਂ ਦੇ ਵਿੱਚ ਜਾਣਾ ਚਾਹੀਦਾ, ਦੇਖਣਾ ਚਾਹੀਦਾ। ਇਹ ਪਤਾ ਨਹੀਂ ਕਿੱਥੋਂ ਹਵਾਈ ਜਹਾਜ਼ਾਂ ਤੋਂ ਉੱਪਰੋਂ ਦੇਖ ਲੈਂਦੇ ਆ। ਤੇ ਇੰਨਾ ਮਾੜਾ ਹਾਲਾਤ ਜਿੱਦਾਂ ਤੁਸੀਂ ਦੱਸਦੇ ਆ ਵੀ ਸਾਡੇ ਪਾਣੀਆਂ ਦਾ ਵੀ ਦਰਿਆਵਾਂ ਦਾ ਦੇਖੋ ਕਿੰਨਾ ਮਾੜਾ ਹਾਲ ਹੋ ਗਿਆ। ਤੇ ਇੱਥੇ ਦੀਆਂ ਜਿਹੜੀਆਂ ਸਿਟੀਜ਼ ਆ ਉੱਥੇ ਦਾ ਹੁਣ ਤਾਂ ਮਾਸਟਰ ਦੇਖ ਲਾ, ਜਿਹੜੇ ਟਿਊਬਲ ਚੱਲਦੇ ਆ ਉਹਨਾਂ ਦੇ ਪਾਣੀ ਦਾ ਰੰਗ ਦੇਖਿਆ ਕਿਸੇ ਨੇ ਤੁਸੀਂ? ਸਰਦਾਰ ਜੀ ਟਿਊਬਵੈਲ ਕੀ ਹੁੰਦਾ? ਹਰ ਵਾਰੀ ਪੁੱਛਿਆ ਗੱਲਾਂ ਕਰਦਾ ਰਹਿੰਦਾ ਯਾਰ, ਇਹਨੂੰ ਕੰਮ ਕੁਮ ਦਿਓ ਯਾਰ ਕੁਛ। ਹਾਂ ਤੇ ਉਹ ਤੁਸੀਂ ਗੱਲ ਸਹੀ ਕੀਤੀ ਕਿ ਥੱਲਿਓਂ ਕੈਮੀਕਲ, ਉਹ ਤਾਂ ਹੈ ਇਦਾਂ ਹੋਈ ਆ ਕਿ ਉਹ ਕੋਈ ਫੈਕਟਰੀ ਸੀ। ਫੈਕਟਰੀ ਵਾਲੇ ਕੀ ਕਰਦੇ, ਜ਼ਿਆਦਾਤਰ ਪੰਜਾਬ ਦੀਆਂ ਫੈਕਟਰੀਆਂ, ਇਹ ਮੁੱਦੇ ਦੇ ਉੱਤੇ ਕੋਈ ਬੰਦਾ ਬੋਲਦਾ ਨਹੀਂ। ਜਿਹੜੀਆਂ ਤੁਸੀਂ ਜਾ ਕੇ ਵੱਡੀਆਂ ਫੈਕਟਰੀਜ਼ ਲੱਗੀਆਂ ਹੋਈਆਂ ਸ਼ਹਿਰਾਂ ਦੇ ਵਿੱਚ, ਉਹਨਾਂ ਦੇ ਤੁਸੀਂ ਆਲੇ ਦੁਆਲੇ ਗੇੜਾ ਦਿਓ। ਜਦੋਂ ਤੁਸੀਂ ਗੇੜਾ ਦਿਓਗੇ, ਤੁਹਾਨੂੰ ਆਪਣੇ ਹੁਣ ਘਰਾਂ ਦਾ ਪਾਣੀ ਨਿਕਲਦਾ ਜਾਂ ਨਾਲੀਆਂ ਤੋਂ ਵਿਕਾਸ ਹੁੰਦਾ, ਕਿਸੇ ਪਾਸੇ ਜਾਂਦਾ ਜਾਂ ਛੱਪੜਾ ਜਾਂਦਾ, ਕਿੱਥੇ ਜਾਂਦਾ। ਇਹ ਫੈਕਟਰੀਆਂ ਦਾ ਪਾਣੀ ਅੰਡਰਗਰਾਉਂਡ ਕਿੱਥੇ ਜਾਈ ਜਾਂਦਾ। ਇਹ ਕੀ ਕਰਦੇ ਸੀ, ਇਹ ਅੰਡਰਗਰਾਉਂਡ ਥੱਲੇ ਨੂੰ ਬੋਰ ਇੱਕ ਪਾਸੇ ਕੱਢੀ ਜਾਂਦੇ ਆ, ਇੱਕ ਪਾਸੇ ਅੰਡਰਗਰਾਉਂਡ ਉੱਦੇ ਸਿੱਧਾ ਪਾਣੀ ਵਿੱਚ ਪਾਈ ਜਾਂਦੇ।
ਇਦਾਂ ਦੀਆਂ ਇਹ ਕੰਮ ਬਹੁਤ ਫੈਕਟਰੀਆਂ ਦੇ ਵਿੱਚ ਘਪਲਾ, ਜੇ ਤੁਸੀਂ ਕੰਪਲੇਂਟ ਕਰਦੇ ਆ ਉਲਟਾ ਤੁਹਾਨੂੰ ਜਿਹੜਾ ਆ ਲੈ ਲੈਂਦੇ ਆ। ਤੇ ਇੰਨਾ ਕਹਿਣ ਨੂੰ ਤਾਂ ਗ੍ਰੀਨ ਟ੍ਰਿਬਿਊਨਲ ਬਣੇ ਆ ਪੰਜਾਬ ਦੇ ਵਿੱਚ, ਇਹਦਾ ਪੋਲਿਊਸ਼ਨ ਬੋਰਡ ਬਣੇ ਹੋਏ ਆ ਇਹਨਾਂ ਦੇ ਉੱਤੇ, ਕਿਉਂਕਿ ਪੋਲੀਟੀਕਲ ਸਾਰਿਆਂ ਦਾ ਹੈਗਾ ਆ। ਦਰਿਆਵਾਂ ਦੇ ਵਿੱਚ ਵੀ ਸਿੱਧਾ ਇਹ ਪਾਣੀ ਬਿਨਾਂ ਟ੍ਰੀਟ ਕੀਤੇ ਪਾਈ ਜਾਂਦੇ ਆ। ਮੈਂ ਤੈਨੂੰ ਗੱਲ ਦੱਸਦਾ ਮਾਸਟਰ, ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ, ਤਾਂ ਜੋ ਤੈਨੂੰ ਖਰੇ ਯਾਦ ਕਿ ਨਹੀਂ, ਪਿੰਡ ਦੇ ਕੋਲ ਤੇ ਆਪਣੇ ਬਈ ਜਾਂਦੀ ਕਿ ਨਹੀਂ, ਹਾਂਜੀ ਉਹ ਬਈ ਦੇ ਵਿੱਚ ਜੋ ਲੰਘਦੇ ਹੁੰਦੇ ਸੀ ਨਾ, ਹਾਂਜੀ ਇੰਨਾ ਸਾਫ਼ ਪਾਣੀ ਹੁੰਦਾ ਸੀ ਤੇ ਵਿੱਚ ਮੱਛੀਆਂ ਹੁੰਦੀਆਂ ਸੀ। ਅਸੀਂ ਉਹ ਪਾਣੀ ਉੱਥੋਂ ਬਈ ਚੋਂ ਪੀਂਦੇ ਹੁੰਦੇ, ਐ ਸਿੱਪੀਆਂ ਲੈਣੀਆਂ, ਨਾਲੇ ਮੱਛੀਆਂ ਫੜਨੀਆਂ। ਫੜਤ ਕਿੱਥੇ ਹੁੰਦੀਆਂ ਸੀ ਕਿਤੇ ਕਦੀ ਪੂਛ ਫੜ ਹੋ ਗਈ, ਪਰ ਪਾਣੀ ਇੰਨਾ ਸਾਫ਼ ਹੁੰਦਾ ਸੀ, ਅਸਮਾਨ ਇੰਨਾ ਨੀਲਾ ਹੁੰਦਾ ਸੀ। ਭਈ ਹੁਣ ਤਾਂ ਯੁੱਗ ਹੋ ਗਿਆ, ਅਸਮਾਨ ਸਾਫ਼ ਦੇਖੇ ਨੂੰ, ਤੇ ਜਿਹੜੀ ਉਹ ਬਈ ਆ ਉਹਦਾ ਕੀ ਹਾਲ ਪੁੱਛਦੇ। ਜਲੰਧਰ ਵਾਲਾ ਨਾਲਾ ਵਿੱਚ ਪਾਤਾ, ਪਾਣੀ ਇੰਨਾ ਗੰਦਾ ਕਰ ਦਿੱਤਾ ਕਿ ਦੂਰ ਦੂਰ ਤੱਕ ਮੁਸ਼ਕ ਆਉਂਦਾ। ਉਹ ਐਸੇ ਕਰਕੇ ਸਰਦਾਰ ਜੀ ਮੈਂ ਤਾਂ ਨਹਾਉਣਾ ਹੀ ਬੰਦ ਕਰਤਾ, ਪਾਣੀ ਬਹੁਤ ਗੰਦਾ। ਇਹਨੂੰ ਵੀ ਉਸੇ ਪਈ ਨੂੰ ਸਿੱਟਣਾ ਕੱਢਿਆ। ਦੇਖੋ ਜੀ, ਇਹ ਸਰਦਾਰ ਜੀ ਮੇਰੇ ਕੋਲ ਇਹਦਾ ਵੀ ਹੱਲ ਹੈਗਾ। ਮੈਨੂੰ ਪਿੰਡ ਵਾਲੇ ਦਾ ਫਿਕਰੀ ਵਾਲਾ ਹੈ, ਮੈਂ ਕੀ ਦੱਸਾਂ। ਮੈਂ ਤੁਹਾਨੂੰ ਨਾ, ਮੈਂ ਹੁਣੇ ਨਵੇਂ ਨਾ ਆਰਓ ਮੰਗਾਏ ਆ ਫਿਲਟਰ, ਇਹ ਆਪਾਂ ਸਾਰੇ ਜਾਣੇ ਉਹ ਲਵਾ ਲਾਂਗੇ, ਪਾਣੀ ਸਾਫ਼ ਹੋ ਜਾਣਾ। ਤੁਸੀਂ ਫਿਕਰ ਨਾ ਕਰਿਆ ਕਰੋ, ਮੈਂ ਹੈਗਾ। ਸਰਦਾਰ ਜੀ ਹਾਂਜੀ। ਇਹ ਆਰਓ ਕੀ ਹੁੰਦਾ ਸਰਦਾਰ ਜੀ? ਆਰਓ ਕੀ ਹੁੰਦਾ? ਮੇਰਾ ਵੀ ਆਈ ਸਵਾਲ ਦੱਸੀ ਮਾਟਰਾ। ਲੈ ਤੈਨੂੰ ਦੱਸਾਂ, ਹੁਣ ਜਿਵੇਂ ਤੇਰਾ ਦਿਮਾਗ ਘੱਟ ਹੈ ਨਾ, ਤੇ ਤੈਨੂੰ ਜਿਵੇਂ ਘੱਟ ਸਮਝ ਆਉਂਦੀ ਹੈ, ਤੇ ਜਿਵੇਂ ਤੇਰਾ ਦਿਮਾਗ ਗੰਦਾ ਵੀ ਹੈ ਨਾ, ਤੇ ਉਵੇਂ ਆਪਣਾ ਇਹ ਗੰਦਾ ਦਿਮਾਗ ਸਾਫ਼ ਕਰਨ ਵਾਸਤੇ ਕੁਝ ਬਣਿਆ ਨਹੀਂ, ਪਰ ਗੰਦਾ ਪਾਣੀ ਸਾਫ਼ ਕਰਨ ਵਾਸਤੇ ਆਰਓ ਬਣਿਆ ਹੈ। ਇਹਦੇ ਵਿੱਚ ਵੀ ਗੰਦਾ ਪਾਣੀ ਗਿਆ ਹੈ। ਪਰ ਇੱਕ ਸਟੱਡੀ ਇਹ ਵੀ ਕਹਿੰਦੀ ਆ ਵੀ ਆਰਓ ਦਾ ਵੀ ਜਿਹੜਾ ਪਾਣੀ ਆ, ਇਹ ਵੀ ਇੱਕ ਵਹਿਮ ਆ ਕਿ ਸਾਫ਼ ਕਰ ਦਿੰਦਾ। ਜਿਹੜੀ ਨੈਚੁਰਲ ਚੀਜ਼ ਆ, ਕੁਦਰਤੀ ਜਿਹੜੀ ਚੀਜ਼ ਆ, ਉਹਦੇ ਨਾਲ ਦੀ ਕੋਈ ਚੀਜ਼ ਹੈ ਜੀ। ਦੂਜਾ ਆ ਕਿ ਬਾਹਰਲੇ ਦੇਸ਼ਾਂ ਦੇ ਵਿੱਚੋਂ ਆਪਣੇ NRI ਆਉਂਦੇ ਰਹਿੰਦੇ, ਉਹ ਦੱਸਦੇ ਆ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਛੱਤਾਂ ਦੇ ਉੱਤੇ ਪਾਣੀ ਜਿਹੜਾ ਡਿੱਗਦਾ ਆ ਉਹ ਇਕੱਠਾ ਕਰਦੇ। ਆਪਣੇ ਇੱਥੇ ਕੋਈ ਸਿਸਟਮ ਹੀ ਹੈ ਨਹੀਂ। ਆਪਣੇ ਪਾਣੀ ਆ ਮੀਂਹਾਂ ਦਾ ਜਿੰਨਾ ਮੀਂਹ ਪੈਂਦਾ ਆ ਸਾਰਾ ਨਾਲੀਆਂ ਵਿੱਚ ਹੀ ਰੁੜ ਜਾਂਦਾ। ਪਰ ਸਾਡੇ ਬਜ਼ੁਰਗ ਜਿਹੜੇ ਸੀ, ਜੇ ਦੇਖੋ ਤਾਂ ਪਿੰਡ ਦਾ ਛੱਪੜ ਉੱਤੇ ਸਾਰਾ ਪਾਣੀ ਇਕੱਠਾ ਹੁੰਦਾ ਸੀ। ਹਾਂਜੀ ਉਹ ਪਾਣੀ ਸਾਫ਼ ਹੀ ਹੁੰਦਾ ਸੀ, ਇੰਨਾ ਗੰਦਾ ਨਹੀਂ ਸੀ ਹੁੰਦਾ। ਹਾਂਜੀ ਡੰਗਰ ਉੱਥੇ ਨਹਾਉਂਦੇ ਸੀ। ਅਸੀਂ ਨਿੱਕੇ ਹੁੰਦੇ ਤੇਰਾ ਬਾਪੂ ਨਾ ਸਾਡੇ ਨਾਲ ਹੁੰਦਾ ਸੀ ਤੇਰਾ, ਅਸੀਂ ਇਕੱਠਿਆਂ ਦੇ ਅਮਲੀ ਦਾ ਵੀ ਸਾਧੂ, ਅਸੀਂ ਇਕੱਠੇ ਨਿੱਕੇ ਨਿੱਕੇ ਹੁੰਦੇ ਨਾਲੇ ਦਾ ਬੇਰ ਤੋੜਨ ਵਾਲਾ ਤੇ ਨਾਲੇ ਛੱਪੜਾਂ 'ਚ ਨਹਾਉਣਾ, ਨਾਲੇ ਵੀ ਨਹਾਉਂਦੇ ਬੱਚੇ। ਪਰ ਹੁਣ ਤਾਂ ਇੰਨਾ ਗੰਦ ਹੋ ਗਿਆ ਯਾਰ, ਆਵਾ ਹੀ ਉੱਠ ਗਿਆ ਪੰਜਾਬ ਦਾ। ਐਵੇਂ ਨਹੀਂ ਨਿਆਣੇ ਬਾਹਰ ਤੁਰ ਜਾਂਦੇ ਸਾਡੇ। ਹਾਂ ਸੁਣ ਲੈ, ਮੇਰੀ ਵੀ ਸੁਣ। ਤੂੰ ਖਰਾਬ ਲਿਆ। ਹੁਣ ਤੂੰ ਛੱਪੜ ਪਹਿਲਾਂ ਇੱਕ ਹੁੰਦਾ ਸੀ ਪਿੰਡ 'ਚ, ਹਾਂ ਹੁਣ ਤਾਂ ਜਿੱਥੇ ਚੱਲ ਜਾਓ ਛੱਪੜ। ਅੱਛਾ ਹਰੇਕ ਸੜਕ ਦੇ ਵਿੱਚ ਛੱਪੜ ਬਣਿਆ ਵਾ, ਤੈਨੂੰ ਦੱਸਾਂ। ਅੱਛਾ ਇਹ ਤੇ ਗੱਲ ਸੱਚੀ ਹੈ। सरदार जी इतना छप्पर हो एक बार ना टापा जाती ना लांगी जाती हम। ਓਏ ਤੂੰ ਕਹਿੰਦੀ ਕੰਜਰਾ ਸਾਂਗ ਲਾਈ ਜਾਂਦਾ ਸਾਡੀ ਬੀਬਾ ਜੀ ਦੀ ਹੈ, ਨਾ ਲੰਘਾ ਜਾਤਾ ਨਾ ਟਾਪਾ ਜਾਤਾ। ਤੇ ਚਲੋ ਤਾਇਆ ਹੁਣ ਮੈਂ ਜਾਣਾ ਹੈ, ਟਾਈਮ ਵੀ ਬਹੁਤ ਹੋ ਗਿਆ ਸੁੱਕ ਦੇ। ਯਾਰ ਜਾਣਾ ਤਾਂ ਮੰਮੀ ਆ। ਹੁਣ ਆਪਾਂ ਫਿਰ ਅਗਲੇ ਕਾਹਨੂੰ ਬੰਦੇ ਆ। ਅੱਛਾ ਫਿਰ ਮਾਸਟਰ ਮਾਰਿਆ ਪਤਾ ਹੀ ਕਰ ਲਈ। ਭਲਾ ਤੂੰ ਵੀ ਜਾ, ਤੇਰੀ ਵੀ ਜਾਣ ਪਛਾਣ ਬਹੁਤ ਹੈ ਸ਼ਹਿਰ 'ਚ। ਮਾੜਾ ਮੋਟਾ ਟ੍ਰਾਂਸਫਰ ਦਾ ਕੰਮ ਹੀ ਕਰਦੇ ਹੋ ਕੋਈ? ਲੈ ਤੁਹਾਨੂੰ ਤਾਂ ਛੱਤ ਹੈ, ਸਟੈਪਲਾਈਜ਼ਰ ਲਵਾ ਲਓ, ਮੈਂ ਮੰਗਾਏ ਨਵੇਂ। ਮੋਟਰ ਚੱਲ ਜਾਓ ਮੋਟਾ ਬੋਲੀ ਦਾ ਥੱਪੜ ਪਾ ਦੇ। ਕਾ ਜਾਣ ਪਛਾਣ ਲਾ ਲਿਆਂ ਦੀ ਨਹੀਂ, ਇਹਨਾਂ ਦੀ ਜਲਦੀ ਆ ਅੱਜ ਕੱਲ। ਇਹ ਵੀ ਲਾ ਪਮਲੀਆ, ਤੇਰੀ ਗੱਲ ਸਹੀ ਹੈ। ਹਾਂ ਤੇ ਚਲੋ ਖੈਰ ਚਲੋ ਯਾਰ ਚੱਲਦੇ ਆ ਹਨਾ। ਚਲੋ ਫਿਰ ਏਦਾਂ ਕਰੋ ਯਾਰ, ਚੱਲ ਵੇ ਅਮਲੀਆ ਹਨਾ। ਤੁਸੀਂ ਚੱਲੋ, ਮੈਂ 10 ਮਿੰਟ ਆਪਣਾ ਆਰਾਮ ਹੀ ਕਰ ਲੈਣਾ। ਚਲੋ ਨਾਲਾ ਪਾਲੇ ਹੋ ਮੁਸ਼ਕਿਲਾਂ ਮਾਰੀ ਮੇਰੇ ਨਾਲ। ਹਾਂ ਚੱਲਿਆ ਮੈਂ, ਮੇਰੀ ਤਾਂ ਕੰਮ ਪਿਆ। ਚੰਗਾ ਵੇ ਇਹ ਕਰਦੇ ਆ। ਹਾਂ ਲਾਲਾ ਦੇਖ ਲਈ ਜੇ ਮਾੜੀ ਮੋਟੀ ਗੱਲ ਬਣੀ ਤੇਰੀ। ਹਾਂ ਕੋਈ ਨਾ, ਫਿਰ ਛੋਲਰ ਲਵਾ ਲਿਓ। ਕਿਹੜਾ